ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਪੰਜਾਬੀ ਟੀਵੀ USA ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਯੂਰਪ ਚੋਂ ਆ ਰਹੀ ਹੈ। ਯੂਰਪ ਦੇ ਵਿੱਚ ਇੱਕ ਮੌਂਟੇਨੇਗਰੋ ਜਿਹੜਾ ਮੁਲਕ ਆ ਉੱਥੇ ਇੱਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਤਾਬੜਤੋੜ ਫਾਇਰਿੰਗ ਕਰਕੇ 10 ਜਣਿਆਂ ਦੀ ਜਾਨ ਲੈ ਲਈ ਹੈ ਤੇ ਕਈ ਜਣੇ ਜ਼ਖਮੀ ਦੱਸੇ ਜਾ ਰਹੇ ਨੇ। ਉਸ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਉਹਦੀ ਭਾਲ ਕੀਤੀ ਜਾ ਰਹੀ ਹੈ। ਇਹ ਵਾਰਦਾਤ ਵਾਪਰੀ ਹੈ ਨਵੇਂ ਸਾਲ ਦੇ ਜਸ਼ਨਾਂ ਦੇ ਦਰਮਿਆਨ, ਜਦੋਂ ਲੋਕ ਜਿਹੜੀ ਸਟੇਨੀਆ ਇੱਥੋਂ ਦਾ ਸ਼ਹਿਰ ਹੈ, ਕੈਪੀਟਲ ਰਾਜਧਾਨੀ, ਉੱਥੇ ਇੱਕ ਰੈਸਟੋਰੈਂਟ ਦੇ ਵਿੱਚ ਇਕੱਠੇ ਹੋਏ ਸੀਗੇ, ਭੀੜ ਸੀਗੀ ਤੇ ਉਹਨੇ ਇਸ ਗੱਲ ਦਾ ਲਾਹਾ ਲੈਂਦਿਆਂ ਲੋਕਾਂ ਦੇ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਹਦੇ ਕਰਕੇ 10 ਜਣੇ ਮਾਰੇ ਗਏ ਨੇ। ਇਹਨਾਂ ਮ੍ਰਿਤਕਾਂ ਦੇ ਵਿੱਚ 2 ਬੱਚੇ ਵੀ ਸ਼ਾਮਲ ਨੇ। ਜਿਹੜੀਆਂ ਤਾਜ਼ਾ ਮੀਡੀਆ ਰਿਪੋਰਟਾਂ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਮੌਂਟੇਨੇਗਰੋ ਦੇ ਵਿੱਚ ਇੱਕ ਜਿਹੜੀ ਇਹ ਘਟਨਾ ਵਾਪਰੀ ਹੈ ਨੈਗਰੋ ਦੇ ਵਿੱਚ, ਤੇ ਉਸ ਤੋਂ ਬਾਅਦ ਇਸ ਦੀ ਭਾਲ ਕੀਤੀ ਜਾ ਰਹੀ ਹੈ ਬੰਦੂਕਧਾਰੀ ਦੀ। ਜਿਹੜੇ ਉੱਥੋਂ ਦੇ ਮੌਂਟੇਨੇਗਰੀਅਨ ਇੱਕ ਟੀਵੀ ਹੈ ਜਿਹਦਾ ਨਾਮ ਵਜੈਸਟੀ ਟੀਵੀ ਦੱਸਿਆ ਗਿਆ, ਉਹਦੀ ਖਬਰ ਦੇ ਮੁਤਾਬਕ ਇਸ ਹਮਲਾਵਰ ਨੇ ਰੈਸਟੋਰੈਂਟ ਨੂੰ ਤਾਕ 'ਤੇ ਲਿਆ, ਉਹਨੂੰ ਨਿਸ਼ਾਨੇ 'ਤੇ ਲਿਆ ਤੇ ਉਸ ਤੋਂ ਬਾਅਦ ਤਾਬੜਤੋੜ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ। ਉਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਰੈਸਟੋਰੈਂਟ ਦੇ ਵਿੱਚ ਮੌਜੂਦ ਸੀਗੇ ਤੇ ਉਹਦੀ ਜਿਹੜੀ ਭਾਲ ਉਹ ਕੀਤੀ ਜਾ ਰਹੀ ਹੈ। ਉੱਥੋਂ ਦੇ ਜਿਹੜੇ ਮੌਂਟੇਨੇਗਰੀਅਨ ਜਿਹੜੇ ਪ੍ਰਾਈਮ ਮਿਨਿਸਟਰ ਨੇ ਮਲੇਕੋ ਮਿਲੋਜਸਕੋ, ਜਿਹੜੇ ਸਪੈਜਿਕ ਉਹਨਾਂ ਦਾ ਨਾਮ ਹੈ, ਉਹਨਾਂ ਨੇ ਕਿਹਾ ਕਿ ਇਹ ਬਹੁਤ ਖਤਰਨਾਕ ਇੱਕ ਟ੍ਰੈਜਡੀ ਵਾਪਰ ਗਈ ਹੈ, ਬਹੁਤ ਵਹਿਸ਼ੀਆਨਾ ਕਾਰਵਾਈ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ 3 ਦਿਨਾਂ ਦਾ ਜਿਹੜਾ ਪੂਰੇ ਨੇਸ਼ਨ ਦੇ ਵਿੱਚ ਜਿਹੜਾ ਸੋਗ ਆ ਉਹ ਐਲਾਨ ਦਿੱਤਾ। ਮੌਂਟੇਨੇਗਰੋ ਇੱਕ ਛੋਟਾ ਜਿਹਾ ਮੁਲਕ ਹੈ ਯੂਰਪ ਦੇ ਵਿੱਚ, ਈਸਟਰਨ ਯੂਰਪ ਦੇ ਇਲਾਕਿਆਂ ਦੇ ਵਿੱਚ ਇਹ ਮੁਲਕ ਪੈਂਦਾ ਤੇ ਅਕਸਰ ਬੜਾ ਸ਼ਾਂਤ ਪਸੰਦ ਇਹ ਮੁਲਕ ਕਿਹਾ ਜਾਂਦਾ ਹੈ। ਨਵੇਂ ਸਾਲ ਦੇ ਜਸ਼ਨਾਂ ਦੇ ਦਰਮਿਆਨ ਜਿੱਥੇ ਦੁਨੀਆ ਭਰ ਦੇ ਵਿੱਚ ਲੋਕ ਆਪਣੇ ਮਿੱਤਰ ਪਿਆਰਿਆਂ ਦੇ ਨਾਲ, ਆਪਣਿਆਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਇਕੱਠੇ ਹੋ ਕੇ ਪਾਰਟੀਆਂ ਕਰ ਰਹੇ ਨੇ, ਲਗਾਤਾਰ ਕਲੱਬਾਂ ਦੇ ਵਿੱਚ ਜਾ ਰਹੇ ਨੇ ਜਾਂ ਹੋਰ ਕਈ ਬਥੇਰੇ ਧਾਰਮਿਕ ਥਾਵਾਂ 'ਤੇ ਵੀ ਜਾਂਦੇ ਨੇ, ਉਹ ਲੋਕ ਇਸ ਟਾਈਮ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਨੇ। ਤੇ ਇਸੇ ਕਰਕੇ ਬਹੁਤ ਥਾਵਾਂ ਦੇ ਉੱਤੇ, ਖਾਸ ਕਰਕੇ ਜਿਵੇਂ ਤੁਸੀਂ ਅਮਰੀਕਾ ਦੇ ਵਿੱਚ ਨਿਊ ਔਰਲੀਅਨਸ ਦੇ ਵਿੱਚ ਜਿਹੜਾ ਇੱਕ ਦੇਰ ਰਾਤ ਹਮਲਾ ਕੀਤਾ ਗਿਆ, ਇਸੇ ਤਰ੍ਹਾਂ ਲੋਕਾਂ ਦੇ ਉੱਤੇ ਟਰੱਕ ਚਾੜਿਆ ਗਿਆ। ਇਹ ਬੰਦਾ ਆਈਸਿਸ ਦੇ ਨਾਲ ਜਿਹੜਾ ਉਹ ਰਾਬਤਾ ਦੱਸਿਆ ਗਿਆ, ਇਹਦਾ ਸੰਪਰਕ ਦੱਸਿਆ ਗਿਆ, ਕੌਂਟੈਕਟ ਦੱਸਿਆ ਗਿਆ, ਉਹਨਾਂ ਦਾ ਬੰਦਾ ਦੱਸਿਆ ਗਿਆ ਤੇ ਇਹਨਾਂ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ 15 ਹੋ ਚੁੱਕੀ ਹੈ। ਸੋ ਇਸੇ ਤਰ੍ਹਾਂ ਦੀ ਇੱਕ ਦਰਦਨਾਕ ਘਟਨਾ ਤੁਹਾਨੂੰ ਯਾਦ ਹੋਣਾ, ਜਰਮਨੀ ਦੇ ਵਿੱਚ ਕ੍ਰਿਸਮਸ ਦੇ ਮੌਕੇ ਵਾਪਰੀ ਸੀ, ਜਦੋਂ ਇੱਕ ਕ੍ਰਿਸਮਸ ਬਾਜ਼ਾਰ ਦੇ ਵਿੱਚ ਭੀੜ ਦੇ ਉੱਤੇ ਜਿਹੜਾ ਉਹ ਕਾਰ ਚੜ੍ਹਾ ਦਿੱਤੀ ਸੀ। ਸਾਊਦੀ ਅਰਬ ਦਾ ਡਾਕਟਰ ਸੀਗਾ। ਤੇ ਇਸੇ ਤਰ੍ਹਾਂ ਦੀ ਹੁਣ ਘਟਨਾ ਜਿਹੜੀ ਉਹ ਮੌਂਟੇਨੇਗਰੋ ਦੇ ਵਿੱਚ ਵਾਪਰੀ ਆ, ਜਿੱਥੇ ਹੁਣ ਜਿਹੜੇ ਉਸ ਬੰਦੇ ਦੀ ਭਾਲ ਕੀਤੀ ਜਾ ਰਹੀ ਆ। ਉਹਨਾਂ ਨੇ ਵੀ ਕਿਹਾ ਕਿ ਹਾਲੇ ਜਿਹੜੀਆਂ ਮੌਤਾਂ ਦਾ ਆંકੜਾ ਇਹ ਕਨਫਰਮ ਨਹੀਂ ਹੈ, 10 ਤੋਂ ਵੱਧ ਵੀ ਮੌਤਾਂ ਹੋ ਸਕਦੀਆਂ ਨੇ। ਜਿਹੜੇ ਕਈ ਲੋਕ ਜਿਹੜੇ ਬੜੀ ਵੱਡੀ ਗਿਣਤੀ ਦੇ ਵਿੱਚ ਜ਼ਖਮੀ ਨੇ ਤੇ ਇਹਨਾਂ ਦੇ ਵਿੱਚ ਜਿਨ੍ਹਾਂ ਦੀ ਹਾਲਤ ਗੰਭੀਰ ਆ ਉਹਨਾਂ ਨੂੰ ਟਰਾਂਸਫਰ ਕੀਤਾ ਜਾ ਰਿਹਾ ਨੇੜੇ ਦੇ ਹਸਪਤਾਲਾਂ ਦੇ ਵਿੱਚ। ਪੋਡੋ ਗੋਰਿਸਾ ਇੱਕ ਹਸਪਤਾਲ ਹੈ, ਉੱਥੇ ਉਹਨਾਂ ਦੀ ਸਰਜਰੀਜ਼ ਕੀਤੀਆਂ ਜਾ ਰਹੀਆਂ ਨੇ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪ੍ਰਾਈਮ ਮਿਨਿਸਟਰ ਜਿਹੜੇ ਇੱਥੋਂ ਦੇ ਮੌਂਟੇਨੇਗਰੋ ਦੇ ਪ੍ਰੈਜ਼ੀਡੈਂਟ ਨੇ, ਜਿਹੜੇ ਮਾਫ ਕਰਨਾ ਪ੍ਰਾਈਮ ਮਿਨਿਸਟਰ ਨਹੀਂ, ਜੈਕੋ ਮਿਲਾਟੋਵਿਕ, ਉਹਨਾਂ ਨੇ ਕਿਹਾ ਕਿ ਮੈਂ ਇਸ ਮਤਲਬ ਜਿਹੜਾ ਸਟੇਨੀਆ ਦੇ ਵਿੱਚ ਇਹ ਹਮਲਾ ਹੋਇਆ ਉਹ ਤੋਂ ਮੈਂ ਬੜਾ ਦੰਗ ਰਹਿ ਗਿਆ ਔਰ ਮੈਂ ਬੜੇ ਸਦਮੇ ਦੇ ਵਿੱਚ ਹਾਂ ਔਰ ਬੜਾ ਹੌਰੀਫਾਈਡ ਇਹਨਾਂ ਨੂੰ ਟ੍ਰੈਜਡੀ ਉਹਨਾਂ ਨੇ ਦੱਸਿਆ। ਤੇ ਉਹਨਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਜ਼ਖਮੀ ਨੇ ਉਹ ਜ਼ਖਮਾਂ ਤੋਂ ਉੱਭਰਨਗੇ ਤੇ ਛੇਤੀ ਉਹ ਠੀਕ ਹੋਣਗੇ। ਤੇ ਪਰ ਜਿਹੜਾ ਸਟੇਨੀਆ ਇਲਾਕਾ ਉਹ ਅਕਸਰ ਹੀ ਸਨੋ ਕਵਰਡ ਇਲਾਕਿਆਂ ਦੇ ਵਿੱਚ ਗਿਣਿਆ ਜਾਂਦਾ ਔਰ ਜਿਹੜੇ ਇਲਾਕੇ ਬੜੇ ਸ਼ਾਂਤ ਨੇ ਮੌਂਟੇਨੇਗਰੋ ਦੇ, ਉਹਨਾਂ ਦੇ ਵਿੱਚ ਗਿਣਿਆ ਜਾਂਦਾ ਤੇ ਅਕਸਰ ਹੀ ਉੱਥੇ ਕੋਈ ਗਲੀਆਂ ਦੇ ਵਿੱਚ ਕੋਈ ਭੀੜ ਭੜੱਕਾ ਨਹੀਂ ਹੁੰਦਾ। ਪਰ ਕਿਉਂਕਿ ਇਹ ਨਵਾਂ ਸਾਲ ਸੀਗਾ ਤੇ ਉਸ ਤੋਂ ਬਾਅਦ ਇਹ ਜਿਹੜੀ ਲੋਕ ਸੀਗੇ ਉੱਥੇ ਆਏ ਹੋਏ ਸੀਗੇ ਤੇ ਇਸ ਬੰਦੇ ਨੇ ਇਹਨਾਂ ਗੱਲਾਂ ਦਾ ਲਾਹਾ ਲੈਂਦਿਆਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਐਂਟੀ ਟੈਰਰਿਸਟ ਯੂਨਿਟ ਜਿਹੜੀਆਂ ਨੇ ਉਹ ਸਰਚ ਕਰ ਰਹੀਆਂ ਨੇ ਇਸ ਸਸਪੈਕਟ ਨੂੰ। ਇਹਦੇ ਬਾਰੇ ਹਲੇ ਕੋਈ ਖਾਸ ਜਿਹੜੀ ਜਾਣਕਾਰੀ ਆ ਉਹ ਮੁਹੱਈਆ ਨਹੀਂ ਕਰਵਾਈ ਗਈ। ਹਾਂ, ਮਾਸ ਸ਼ੂਟਿੰਗ ਜਿਹੜੀ ਆ ਉਹ ਮੌਂਟੇਨੇਗਰੋ ਦੇ ਵਿੱਚ ਕੰਪੈਰੇਟਿਵਲੀ ਬਹੁਤ ਰੇਅਰ ਆ। 2022 ਦੇ ਵਿੱਚ ਇੱਥੇ ਵਾਪਰੀ ਸੀ ਇੱਕ, ਜਦੋਂ ਇੱਕ ਗਨਮੈਨ ਨੇ ਇਸੇ ਤਰ੍ਹਾਂ ਕਈ ਲੋਕਾਂ ਨੂੰ ਮਾਰ ਦਿੱਤਾ ਸੀਗਾ। 11 ਲੋਕਾਂ ਦੀ ਉਦੋਂ ਮੌਤ ਹੋਈ ਸੀ, 6 ਜਣੇ ਜ਼ਖਮੀ ਹੋਏ ਸੀਗੇ। ਤੇ ਸਟ੍ਰਿਕਟ ਗਨ ਲਾਜ਼ ਦੇ ਬਾਵਜੂਦ ਉਹ ਕਹਿੰਦੇ ਕਿ ਜਿਹੜਾ ਸਰਬੀਆ, ਮੌਂਟੇਨੇਗਰੋ ਹੈ, ਬੋਸਨੀਆ, ਅਲਬਾਨੀਆ, ਹੋਰ ਜਿਹੜੇ ਇਲਾਕੇ ਨੇ ਉੱਥੇ ਬਹੁਤ ਘੱਟ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਤੇ ਪਰ ਜਿਹੜਾ 1990 ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਘਟਨਾ ਸੀ ਉਹ ਬਹੁਤ ਜ਼ਿਆਦਾ ਵਾਪਰਨ ਲੱਗ ਪਈਆਂ ਸੀਗੀਆਂ। ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ, ਸਪੈਜਿਕ ਤੇ ਹੋਰ ਜਿਹੜੀਆਂ ਅਥਾਰਟੀਜ਼ ਨੇ, ਉਹਨਾਂ ਨੇ ਕਿਹਾ ਕਿ ਹੁਣ ਅਸੀਂ ਜਿਹੜੇ ਫਾਇਰ ਆਰਮ ਕੈਰਿੰਗ ਕਰਦੇ ਨੇ ਲੋਕ, ਉਹਨਾਂ ਦੇ ਉੱਤੇ ਹੁਣ ਪਾਬੰਦੀ ਲਾਉਣ ਬਾਰੇ ਸੋਚ ਰਹੇ ਹਾਂ। ਹੋ ਸਕਦਾ ਹੈ ਕਿ ਅਸੀਂ ਵੈਪਨਸ ਦੇ ਉੱਤੇ ਕੰਪਲੀਟ ਬੈਨ ਵੀ ਲਾ ਦੇਈਏ। ਸੋ ਇਹ ਘਟਨਾ ਅਜਿਹੀ ਵਾਪਰੀ ਹੈ ਜਿਹਨੇ ਨਵੇਂ ਸਾਲ ਦੇ ਜਸ਼ਨਾਂ ਦੇ ਦਰਮਿਆਨ ਇਸ ਪੂਰੇ ਮੁਲਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 6.5 ਲੱਖ ਦੀ ਆਬਾਦੀ ਵਾਲਾ ਛੋਟਾ ਜਿਹਾ ਮੁਲਕ ਹੈ। ਸਟੇਨੀਆ ਦੀ ਰਾਜਧਾਨੀ ਹੈ। ਉੱਥੋਂ ਦਾ
ਅਕਸਰ ਹੀ ਉਹਨਾਂ ਦੇ ਸਟੇਨੀਆਂ ਦੇ ਬਾਰੇ ਕਿਹਾ ਜਾਂਦਾ ਕਿ ਉਹ ਆਈਸ ਕਵਰਡ ਇਲਾਕਾ ਹੈ, ਬਰਫ਼ਬਾਰੀ ਉੱਥੇ ਬਹੁਤ ਹੁੰਦੀ ਹੈ ਤੇ ਉਹ ਸ਼ਾਂਤਮਈ ਹੈ, ਭੀੜ ਭਾੜ ਤੋਂ ਰਹਿਤ ਹੈ। ਪਰ ਨਵੇਂ ਸਾਲ ਦੇ ਜਸ਼ਨਾਂ ਦੇ ਦਰਮਿਆਨ ਜਦੋਂ ਲੋਕ ਰੈਸਟੋਰੈਂਟਾਂ ਦੇ ਵਿੱਚ ਇਕੱਠੇ ਹੋਏ ਸਨ, ਹੋਟਲਾਂ ਦੇ ਵਿੱਚ ਇਕੱਠੇ ਹੋਏ ਸਨ, ਤਾਂ ਇੱਕ ਬੰਦੂਕਧਾਰੀ ਨੇ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ, ਜਿਹਦੇ ਵਿੱਚੋਂ 10 ਜਣਿਆਂ ਦੀ ਮੌਤ ਹੋ ਚੁੱਕੀ ਆ। 2 ਬੰਦੇ ਇਹਨਾਂ ਦੇ ਵਿੱਚ 2 ਜਣੇ ਜਿਹੜੇ ਨੇ ਉਹ ਬੱਚੇ ਛੋਟੇ ਦੱਸੇ ਗਏ ਨੇ। ਸੋ ਬੜੀ ਮੰਦਭਾਗੀ ਗੱਲ ਆ। ਬਹੁਤ ਥਾਵਾਂ ਦੇ ਉੱਤੇ ਜਸ਼ਨ ਹਾਲੇ ਵੀ ਚੱਲ ਰਹੇ ਨੇ ਨਵੇਂ ਸਾਲ ਦੇ, ਤਾਂ ਉਹਨਾਂ ਜਸ਼ਨਾਂ ਦੇ ਦਰਮਿਆਨ ਸੰਬੰਧਿਤ ਸਰਕਾਰਾਂ, ਸੰਬੰਧਿਤ ਅਥਾਰਟੀਜ਼ ਜਾਂ ਜਿਹੜੇ ਵੀ ਸੰਬੰਧਿਤ ਲਾਅ ਇਨਫੋਰਸਮੈਂਟ ਦੇ ਅਧਿਕਾਰੀ ਨੇ ਉਹ ਚੌਕਸ ਰਹਿਣ, ਕਿਉਂਕਿ ਇਹੋ ਜਿਹੇ ਜਿਹੜੇ ਸਿਰਫਿਰੇ ਨੇ ਉਹ ਨਾ ਸਿਰਫ ਲੋਕਾਂ ਦੀਆਂ ਜਾਨਾਂ ਲੈਂਦੇ ਨੇ, ਸਗੋਂ ਪੂਰੇ ਦੇਸ਼ ਨੂੰ, ਪੂਰੇ ਉੱਥੋਂ ਦੇ ਜਿਹੜਾ ਖਿੱਤਾ ਹੁੰਦਾ ਉੱਥੋਂ ਨੂੰ, ਉਹ ਲੋਕਾਂ ਨੂੰ ਪੂਰੇ ਗਮ ਦੇ ਮਾਹੌਲ ਦੇ ਵਿੱਚ ਡੁਬੋ ਕੇ ਰੱਖ ਦਿੰਦੇ ਨੇ ਆਪਣੀ ਇੱਕ ਕਾਰਵਾਈ ਦੇ ਨਾਲ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਪੰਜਾਬੀ TV USA।